अस्सलाम वालेकुम लो जी यारो बेलियो मित्रों सज्जनों ते सहेलियो तुसी देख रहे हो SMS पंजाबी। लो जी बड़ा वड्डा सानिया हो गया है और सानिया होया जनाब बर्लिन दे विच। आज जिथे तुहानू पता है कि वड्डी नक वाला जड़ा रज़ा पहलवी आ ਉਹ ਜਿਹੜਾ ਕਹਿੰਦਾ ਸੀਗਾ ਕਿ ਲੋ ਜੀ ਇਰਾਨੀਆਂ ਨੂੰ ਤੰਨ ਕੇ ਰੱਖ ਦਿਓ, ਬੰਮ ਮਾਰ ਮਾਰ ਬੇੜੇ ਗਰਕ ਕਰ ਦਿਓ ਤੇ ਉਹਦੇ ਬਾਅਦ ਮੈਨੂੰ ਉੱਥੇ ਦਾ ਬਾਦਸ਼ਾਹ ਬਣਾ ਦਿਓ। ਇਹ ਉਹੀ ਬੇਗੈਰਤ ਬੇਸ਼ਰਮ ਅਜੀਬੋ ਗਰੀਬ ਨੱਕ ਵਾਲਾ ਬੰਦਾ। ਮਤਲਬ ਪਾਕਿਸਤਾਨ ਸਾਡੇ ਤੇ ਵੱਡੇ ਵੱਡੇ ਮੂੰਹ ਹੁੰਦੇ ਨੇ, ਆ ਸੁਹੇਲ ਅਹਿਮਦ ਵਰਗੇ ਤੇ ਆਪਣਾ ਕੋਹਲੀ ਵਰਗੇ, ਇਹਨਾਂ ਦੀ ਇੱਕੋ ਜਿਹੀ ਨੇ ਤਕਰੀਬਨ। ਲੇਕਿਨ ਇੱਥੇ ਜਿਹੜਾ ਈਰਾਨ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਆ ਜਿਹੜਾ ਸ਼ਾਹੀ ਖਾਨਦਾਨ ਸੀਗਾ ਇਹਨਾਂ ਦੇ ਨੱਕ ਵੱਡੇ ਵੱਡੇ ਹੁੰਦੇ ਨੇ, ਸਾਦ ਬਹੁਤ ਵੱਡਾ ਨੱਕ ਇਹਦਾ ਬਗੈਰਤ ਬੇਸ਼ਰਮ ਦਾ। ਹੋਇਆ ਕੀ ਜਨਾਬ, ਹੋਇਆ ਹੈ ਕਿ ਉਹ ਨਿਕਲਿਆ ਜਨਾਬ ਬਰਲਿਨ ਦੇ ਵਿੱਚ ਕਿਤੇ ਰੈਲੀ ਰੂਲੀ ਦੇ ਵਿੱਚ। ਉਹਨੇ ਕਿਹਾ ਜਿੱਦਾਂ ਉਹ ਸਮਝਦਾ ਕਿ ਵੀ ਮੈਨੂੰ ਜਿਹੜਾ ਬੜਾ ਮੰਨਦੇ ਨੇ ਲੋਕੀ, ਬੜਾ ਇਸਤਕਬਾਲ ਕਰਦੇ ਨੇ, ਬੜਾ ਮੈਨੂੰ ਕਹਿੰਦੇ ਨੇ ਕਿ ਲੋ ਜੀ ਆ ਈਰਾਨ ਦੇ ਵਿੱਚ ਇੱਕ ਨਵਾਂ ਇਨਕਲਾਬ ਲੈ ਕੇ ਆਏਗਾ ਜਿਹੜਾ ਕਿ ਠੁੱਸ ਹੋ ਗਿਆ ਇਹਦਾ ਇਨਕਲਾਬ ਬਾਦਸ਼ਾਹ ਦਾ। ਉਹ ਜੋ ਨਿਕਲਿਆ ਉੱਥੇ ਪ੍ਰੋਟੈਸਟਰ ਸੀਗੇ। ਪ੍ਰੋਟੈਸਟਰ ਨੂੰ ਗੁੱਸਾ ਵੀ ਬਹੁਤ ਹੈ ਇਹਦੇ 'ਤੇ ਕਿਉਂਕਿ ਇਹ ਬਗੈਰਤ ਬੇਸ਼ਰਮ ਜਿਹੜਾ ਉੱਥੇ ਯਕੀਨ ਕਰੋ ਬੱਚੇ ਉੱਥੇ ਜਿਹੜੇ ਨਾ ਉਹ ਸ਼ਹੀਦ ਹੋ ਗਏ। ਤਾਂ ਬਗੈਰਤ ਬੇਸ਼ਰਮ ਕਹਿ ਰਹੇ ਸੀ ਕਿ ਹੋਰ ਬਿਮਾਰੀ ਕਰ ਕਰਕੇ ਸਾਰਾ ਕੁਝ ਹੀ ਖਤਮ ਕਰ ਦਿਓ ਅਤੇ ਇਸ ਦਗੜ ਦੱਲੇ ਨੂੰ ਉੱਥੇ ਲਿਜਾ ਕੇ ਬਿਠਾ ਦਿਓ। ਉਹ ਜਨਾਬ ਕਿਤੇ ਜਾ ਰਿਹਾ ਸੀਗਾ ਅਤੇ ਵਿੱਚੋਂ ਹੀ ਆਪਣਾ ਆਪਣਾ ਇਹਦੇ ਰੈਲੀ ਰੂਲੀ ਸੀਗੀ ਉੱਥੇ ਕੋਈ, ਉਹ ਰੈਲੀ 'ਚੋਂ ਕਿਸੇ ਨੇ ਨਿਕਲ ਗਿਆ ਨਾ ਅਤੇ ਇਹਦੇ ਨਾਲ ਹੈਲੋ ਹਾਈ ਕੀਤੀ ਪਹਿਲੇ, ਅਤੇ ਇਹ ਲੱਗਿਆ ਕਿ ਉਸਤਾਦ ਮੇਰਾ ਆਪਣਾ ਹੀ ਕੋਈ ਬੜਾ ਜਿਹੜਾ ਨਾ ਚਾਹਣ ਵਾਲਾ ਕੋਈ। ਅਤੇ ਇੱਕਦਮ ਜਿਹੜਾ ਨਾ ਬਲਕਿ ਔਰਤ ਸੀ, ਉਹਨੇ ਜਨਾਬ ਬੈਗ 'ਚ ਭਰੀ ਹੋਈ ਸੀ ਪੋਟੀ। ਹੋਏ 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 ਮੈਨੂੰ ਤਾਂ ਪੋਟੀ ਲੱਗਦੀ ਹੈ, ਗੰਦਗੀ ਪੋਟੀ ਹੈ, ਉਹ ਰੰਗ ਵੀ ਪੋਟੀ ਵਰਗਾ ਦਾ। ਉਹ ਜਨਾਬ ਉਹ ਕਿਤੇ ਔਰਤ ਮੇਰੇ ਹਾਲ ਕੋਈ ਕਰਕੇ ਲਈ ਹੋਣੀ ਹੈ ਜਾਂ ਕਿਸੇ ਬੱਚੇ ਦੀ ਹੋਣੀ। ਰੋਟੀ ਤਾਂ ਨਹੀਂ ਖਾ ਰਹੀ ਸੀ। ਅਕਸਰ ਕਮੈਂਟ 'ਚ ਕਹਿੰਦੇ ਯਾਰ ਅਸੀਂ ਰੋਟੀ ਖਾਣ ਲੱਗੇ ਸੀ, ਆ ਕਿੱਦਾਂ ਦੀ ਗੱਲ ਕਰ ਦਿੱਤੀ ਬਈ। ਆ ਮਾਜ਼ਰਤ ਮੈਂ ਪਹਿਲੇ ਵਾਰ ਨਹੀਂ ਕੀਤਾ, ਲੇਕਿਨ ਆ ਕਿ ਚਲੋ ਆਪਣਾ ਹੁਣ ਅਗਰ ਰੋਟੀ ਸ਼ੋਟੀ ਖਾ ਰਹੇ ਹੋ ਤਾਂ ਛੱਡ ਦਿਓ। ਹੁਣ ਤੁਸੀਂ ਕਹੋ ਕਿ ਲੈ ਹੁਣ ਤਾਂ ਖਾ ਹੀ ਨਹੀਂ ਹੁਣ ਤਾਂ ਅੱਜ ਤਾਂ ਪੂਰਾ ਜਿਹੜਾ ਨਾ ਉਹ ਰਾਤ ਨੂੰ ਵੀ ਰੋਜ਼ਾ ਰੱਖਣਾ ਪੈਣਾ। ਨਹੀਂ ਐਸੀ ਕੋਈ ਗੱਲ ਨਹੀਂ ਯਾਰ, ਨੋਰਮਲ ਜਿਹੀ ਚੀਜ਼ ਹੈ, ਨੈਚੁਰਲ ਜਿਹੀ ਚੀਜ਼ ਹੈ ਇੱਕ। ਉਹ ਮੈਂ ਹਾਲ ਉਹਨੇ ਕਿ ਸ਼ਾਪਰ ਦੇ ਕਿਸੇ ਬੱਚੇ ਦੀ ਪੋਟੀ ਮੈਂ ਹਾਲ ਕਰਵਾਈ ਵਿੱਚ, ਪਤਾ ਨਹੀਂ ਆਪੇ ਕਰ ਲਿਆ ਜੀ। ਉਹ ਬਰਾਰ ਪੋਟੀ ਉਹਦੇ ਬੈਗ ਦੇ ਵਿੱਚ ਸੀ। ਉਹ ਜਿੱਦਾਂ ਹੀ ਮੁੜਿਆ ਤਾਂ ਉਹ ਜਨਾਬ ਨੇ ਠੱਕ ਕਰਕੇ ਪੋਟੀ ਮਾਰੀ ਆ ਅਤੇ ਉਹ ਲਿਬੜ ਗਿਆ ਉਹਦਾ ਸਾਰਾ ਕੋਟ। ਹਾਂ, ਅਤੇ ਉਹਨੂੰ ਫੜਿਆ ਉਹਨਾਂ ਨੇ ਕਿ ਵੀ ਆਹ ਕੀ ਹੋ ਰਿਹਾ, ਹਰਕਤ ਹੋ ਰਹੀ, ਕੀ ਸੁੱਟ ਦਿੱਤਾ ਉੱਤੇ। ਤਾਂ ਉਹਦਾ ਇੱਕ ਗਾਰਡ ਸੀ, ਉਹਨੂੰ ਵੀ ਨਹੀਂ ਪਤਾ ਸੀ, ਉਹਨੇ ਜੱਫੀ ਜੀ ਮਾਰ ਕੇ ਲਈ ਜਾ ਰਿਹਾ ਅਤੇ ਪਿੱਛੇ ਉਹਦੇ ਪੋਟੀ ਲੱਗੀ। ਹੁਣ ਉਹ ਜਿਹੜਾ ਨਾ ਆਪਣਾ ਉਹ ਦੂਜੇ ਨੇ ਆ ਕੇ ਗਾਰਡ ਨੇ ਉਹਨੂੰ ਦੱਸਿਆ ਕਿ ਵੀ ਉਹ ਜਿਹੜਾ ਆਪਣਾ ਬਾਦਸ਼ਾਹ ਹੋਣ ਵਾਲਾ ਬਾਦਸ਼ਾਹ ਜਿਹੜਾ ਆ ਵੱਡੇ ਨੱਕ ਵਾਲੀ ਸਰਕਾਰ ਜਿਹੜੀ ਆ, ਹਾਂ ਇਸ ਬਗੈਰਤ ਦੇ ਪਿੱਛੇ ਪੋਟੀ ਨਾਲ ਲਿਬੜਿਆ ਪਿਆ। ਬਲਕਿ ਇੱਕ ਸਿਕਿਉਰਿਟੀ ਵਾਲੇ ਦੇ ਅਤੇ ਕਾਫੀ ਵਰਦੀ ਦੇ ਵੀ ਛਿੱਟਾਂ ਪਈਆਂ ਪੋਟੀ ਦੀਆਂ। ਅਤੇ ਬਾਬਾ ਜੀ ਕਹਿੰਦੇ ਯਾਰ ਹੋ ਸਕਦਾ ਕੋਈ ਸਾਲਣ ਹੀ ਹੋਵੇ। ਮੈਂ ਕਹਿੰਦੇ ਉਹ ਹੋਰ ਹੁੰਦਾ ਜਿੱਦਾਂ ਉਹਦਾ ਕੋਟ ਲਿਬੜਿਆ ਨਾ, ਇਹ ਪੋਟੀ ਆ, ਹੋਰ ਕੁਛ ਨਹੀਂ। ਹੋਰ ਮੈਂ ਹਾਲ ਉਹ ਮੋਸ਼ਨ ਲੱਗੀ ਹੋਈ ਪੋਟੀ ਆ। ਬਾਬਾ ਜੀ ਕਹਿੰਦੇ ਹੋ ਸਕਦਾ ਕਿਸੇ ਨੇ ਪਾਣੀ ਵੀ ਸ਼ਾਮਲ ਕਰ ਦਿੱਤਾ ਹੈ, ਜਰਾ ਮਹਿਲੂਲ ਬਣਾ ਕੇ ਸੁੱਟਿਆ ਹੈ ਕਿ ਜਰਾ ਦੂਰ ਤੱਕ ਜਾ ਕੇ। ਅਤੇ ਉਹ ਜਨਾਬ ਉਹਦਾ ਕੋਟ ਉੱਤੇ ਲਿਬੜ ਗਿਆ ਅਤੇ ਹੁਣ ਹੱਥ ਵੀ ਲਾਈ ਦੇਖੀ ਜਾ ਰਿਹਾ ਪਿੱਛੇ ਕਿ ਕੀ ਚੀਜ਼। ਬਾਬੇ ਕਹਿੰਦੇ ਉਹ ਹੱਥ ਲਾ ਕੇ ਉਂਗਲੀ ਲਾ ਕੇ ਅਤੇ ਚੈੱਕ ਕਰ ਰਿਹਾ ਹੋਣਾ ਕਿ ਟੇਸਟ ਕਿਹੋ ਜਿਹਾ, ਕੀ ਚੀਜ਼ ਆ। ਮਤਲਬ ਇੱਦਾਂ ਹੀ ਐਡਾ ਬਗੈਰਤ ਬੇਸ਼ਰਮ ਆਦਮੀ, ਐਡਾ ਵੱਡਾ ਤੇਰਾ ਨੱਕ ਆ, ਸੁੰਘ ਲੈ ਕਿ ਕੀ ਹੈ। ਬਾਬਾ ਜੀ ਕਹਿੰਦੇ ਕਨਫਰਮ ਪੋਟੀ ਹੋਣੀ, ਉਹਨੂੰ ਪਤਾ ਲੱਗ ਜਾਣਾ ਬਾਅਦ 'ਚੋਂ। ਆਹ ਹਾਲ ਹੋਇਆ। ਆਹ ਦੇਖੋ ਜਿਹੜੇ ਅਮਰੀਕੀ ਗੁਲਾਮੀ ਇਖਤਿਆਰ ਕਰਦੇ ਨੇ, ਜਿਹੜੇ ਮੁਲਾਜ਼ਮ ਬਣ ਕੇ ਰਹਿੰਦੇ ਨੇ, ਜਿਹੜੇ ਅਮਰੀਕਾ ਤੋਂ ਵਾਬਸਤਾ ਕਰਦੇ ਨੇ ਆਪਣੀਆਂ ਖਵਾਹਿਸ਼ਾਤ, ਉਹਨਾਂ ਨੇ ਇੱਦਾਂ ਹੁੰਦਾ ਪਬਲਿਕ ਦੇ ਵਿੱਚ। ਪਬਲਿਕ ਉਹਨਾਂ ਨੂੰ ਜਿਹੜਾ ਨਾ ਉਹ ਕਿਉਂਕਿ ਅਮਰੀਕਾ ਜਿਹੜਾ ਨਾ ਖਾਸ ਤੌਰ 'ਤੇ ਟਰੰਪ ਸਰਕਾਰ ਨੇ ਅਮਰੀਕਾ ਨੂੰ ਛੂਤ ਬਣਾ ਕੇ ਰੱਖ ਦਿੱਤਾ। ਹੁਣ ਜਿਹਦੇ ਸਿਰ 'ਤੇ ਹੱਥ ਰੱਖਦਾ ਟਰੰਪ ਜਾਂ ਅਮਰੀਕਾ, ਆ ਜਨਾਬ ਉਹਦੇ ਨਾਲ ਆਹ ਹਾਲ ਹੁੰਦਾ ਕਿ ਲੋਕ ਉਹਦੇ 'ਤੇ ਟੱਟੀਆਂ, ਮੇਰਾ ਮਤਲਬ ਪੋਟੀਆਂ ਸੁੱਟਦੇ ਆ ਅਤੇ ਉਹ ਪੋਟੀਆਂ ਨਾਲ ਲਿਬੜ ਜਾਂਦੇ।
और यकीन करो ये सिर्फ ਇਹਦਾ हाल नहीं, आ तो एक नमूना जे ਇਹਦਾ हाल तो हो गया। बाकी जिन्ने भी लीडर्स ने ना, ਤੁਹਾਨੂੰ क्यों समझ आ रही है, देख रहे हो ਤੁਸੀਂ कि यार लीडर ਜਿਹੜੇ यूरोप ਦੇ ਨੇ ਉਹ ट्रंप ਤੋਂ ਬਹੁਤ ਦੂਰ ਹੋ ਗਏ। ट्रंप अमरीका तो वो कहते कि जी साਡਾ साथ ਦਿਓ, आओ पहले ਤੁਹਾਨੂੰ पता नेटो फोर्सिस एक बारी अमरीका ने जो कह ਦਿੱਤਾ सारा यूरोप ਪਿੱਛੇ ਪਿੱਛੇ, ਹੁਣ ਉਹ ਕਹਿ ਰਹੇ आओ, ਉਹ ਕਹਿੰਦੇ ਜਾ ਭਾਈ ਕੰਮ ਕਰ, ਤੇਰਾ ਸਾਡਾ ਕੋਈ ਤਾल्लुक नहीं, कहानी खत्म। वो इनकार करी जा रहे, अपनी बेसा नहीं दे रहे हो, फिजाई हदूद नहीं दे रहे अमरीका ਨੂੰ। अंदाजा करो इटली जी की जी वो अपना वज़ीर आज़म जी सोनी जी, बाबा जी कहते हाँ बहुत ही सोहनी, मैं क्या एड्डी भी नहीं सोहनी, लेकिन चलो कोई नहीं। उन्हें जनाब बिल्कुल उन्हें कहा जी साडी फिजाई हदूद साडे अड्डे अमरीका वास्ते बंद ने, बिल्कुल। इत्थे तक नौबत आ क्यों नौबत आ रही है? आ रही है कि जेह्ड़े अपना किते चिली दे विच किते जिथे इलैक्शन होए ने, शायद चिली एक होर मुल्क आ, यूरोप दे मुल्क आ, उत्थे ट्रंप दा अपना बंदा लगा सी, पता नहीं किन्ने सालां तो उहदी हुकूमत सीगी, ਤੇ ਉਹ ਟਰੰਪ ਨੇ ਉਹਦੇ ਪਿੱਛੇ ਫਿਰ ਹੱਥ ਰੱਖਿਆ। ਕਰਪਟ ਸੀ ਟਰੰਪ ਵੀ ਇੱਦਾਂ ਦੇ ਪਸੰਦ ਨੇ ਇਹਨੂੰ, ਜਿੱਦਾਂ ਦਾ ਆਪ ਕਰਪਟ ਕਿਸਮ ਦੇ ਲੋਕ ਜੀ ਲੋਕ, ਅਤੇ ਉਹਦੇ 'ਤੇ ਹੱਥ ਰੱਖਿਆ ਸੀ ਇਹਨੇ ਕਿ ਲੋ ਜੀ ਇਹਨੂੰ ਜਿਤਾਓ, ਮੈਂ ਇਹਦੇ ਨਾਲ ਆ ਜਿਹੜੀ ਹੈ ਨਾ ਮੈਂ ਇੱਥੇ ਲਹਿਰਾ ਬਹਿਰਾ ਕਰ ਦੂੰਗਾ। ਉਹ ਸਾਰੇ ਮੁਲਕ ਨੇ ਮਿਲ ਕੇ ਉਹਦੇ ਖਿਲਾਫ ਵੋਟ ਪਾਇਆ, ਉਹ ਫਾਰਗ ਹੋ ਗਿਆ, ਕਿੰਨੇ ਸਾਲਾਂ ਬਾਅਦ ਉਤਰ ਗਿਆ। ਹੁਣ ਬਾਕੀ ਯੂਰਪ ਦੇਖ ਰਿਹਾ ਕਿ ਵੀ ਆਵਾਮ ਜਿਹੜੀ ਆ ਮੁਖਾਲਫ ਹੋਈ ਪਈ ਆ ਅਮਰੀਕਾ ਦੀ। ਹੁਣ ਜਿਹਦੇ 'ਤੇ ਅਮਰੀਕਾ ਨੇ ਹੱਥ ਰੱਖਿਆ, ਜਿਹੜਾ ਅਮਰੀਕਾ ਦੇ ਕੋਲ ਹੋਇਆ ਉਹ ਆਪਣੀ ਆਵਾਮ ਤੋਂ ਗਿਆ। ਬਈ ਉਹ ਤਾਂ ਦੇਖੋ ਉੱਥੇ ਆਇਨ ਕਾਨੂੰਨ ਆ, ਉੱਥੇ ਕੋਈ ਪਬਲਿਕ ਦੀ ਮੰਨੀ ਜਾਂਦੀ ਆ, ਅਤੇ ਉਹ ਆਪਣੇ ਪਬਲਿਕ ਦੇ ਨਾਲ ਜਾ ਕੇ ਖੜ੍ਹੇ ਹੁੰਦੇ ਨੇ। ਹੁਣ ਜਿੱਥੇ ਆ ਚੋਰ ਲੁਟੇਰੇ ਕਾਬਜ਼ ਆ ਪਾਕਿਸਤਾਨ ਦੇ ਵਿੱਚ, ਇਹ ਜਾ ਉਹਦੀ ਵੜਦੇ ਨੇ ਢੋਲਕੀ ਦੇ ਵਿੱਚ ਟਰੰਪ ਦੀ। ਇਹ ਕਹਿੰਦੇ ਜੀ ਟਰੰਪ ਸਾਡਾ ਮਾਈ ਬਾਪ ਹੈ, ਟਰੰਪ ਨੂੰ ਵੀ ਇਹ ਬੜੇ ਪਿਆਰੇ ਨੇ, ਮੁਫਤੇ ਦਾ ਕੰਮ ਇਹਨਾਂ ਕੋਲ ਕਰਵਾਉਂਦਾ ਸਾਰਾ। ਅਤੇ ਇਹਨਾਂ ਨੂੰ ਕੋਈ ਡਰ ਨਹੀਂ, ਹਾਂ, ਕਿਉਂਕਿ ਇਹਨਾਂ ਨੂੰ ਪਤਾ ਕਿ ਬਈ ਜਿੱਥੇ ਕੋਈ 4 ਬੰਦੇ ਇਕੱਠੇ ਹੋਣਗੇ ਉੱਥੇ ਅਸੀਂ ਜਾਂ 9 ਮਈ ਕਰਵਾ ਦਿਆਂਗੇ ਜਾਂ 26 ਨਵੰਬਰ ਕਰਵਾ ਦਿਆਂਗੇ, ਕਿਉਂਕਿ ਬਗੈਰਤੀ ਔਰ ਬੇਸ਼ਰਮੀ ਤਾਂ ਇਹਨਾਂ 'ਚ ਭਰੀ ਹੋਈ ਆ। ਇਹਨਾਂ ਨੂੰ ਹੁਣ ਕੌਮ ਦੀ ਉਹ ਨਹੀਂ ਰਹੀ, ਨੰਗੇ ਤਾਂ ਹੋ, ਜਦੋਂ ਬੰਦਾ ਨੰਗਾ ਹੀ ਹੋ ਗਿਆ ਉਹ ਕਹਿੰਦੇ ਉਹ ਨੰਗੇ ਖੜ੍ਹੇ ਆ ਕਿ ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਲੱਗੇ ਹਾਂ ਜਨਾਬ। ਹਾਲਾਂਕਿ ਪੂਰੀ ਪਬਲਿਕ ਪਾਕਿਸਤਾਨ ਦੀ ਖਿਲਾਫ ਆ ਅਮਰੀਕੀ ਚੱਠੂ ਬੱਟੇ ਬਣਨ ਦੇ ਇਹਨਾਂ ਦੇ ਆ ਜਿਹੜੇ ਬੋਰਡ ਆਫ ਪੀਸ ਦੇ ਵਿੱਚ ਜਾ ਕੇ ਇਹਨਾਂ ਨੇ ਸ਼ਮੂਲੀਅਤ ਕੀਤੀ ਆ। ਸਰਵੇ ਹੋ ਰਿਹਾ, ਅਕਸਰੀਅਤ ਕਹਿ ਰਹੀ ਹੈ 99% ਕਿ ਨਿਕਲੋ ਇਸ ਅਮਰੀਕਾ ਦੇ ਪੀਸ ਬੋਰਡ ਜਿਹੜਾ ਕਿ ਵਾਰ ਬੋਰਡ ਆ ਐਕਚੁਅਲੀ ਆ, ਬਿਲਕੁਲ ਜੰਗਾਂ ਦਾ ਬੋਰਡ ਬਣਾਇਆ ਹੋਇਆ। ਅਤੇ ਇਸ ਕਰਕੇ ਸਾਰੇ ਬਗੈਰਤ ਬੇਸ਼ਰਮ ਜਿਹੜੇ ਆ ਨਾ ਉਹ ਹੁਣ ਨਾਲ ਵੜੇ ਹੋਏ ਟਰੰਪ ਦੇ ਕਿ ਚਲੋ ਸਾਡੀ ਕਿਸੇ ਦੇ ਨਾਲ ਰਜੀਮ ਚੱਲਦੀ ਰਹੇ, ਆਵਾਮ ਨਾਲ ਤਾਂ ਸਾਡਾ ਲੈਣਾ ਦੇਣਾ ਹੈ ਕੋਈ ਨਹੀਂ। ਅਤੇ ਉਹ ਤਾਂ ਕਰਕੇ ਬਾਹਰ ਬਾਬਾ ਜੀ ਕਹਿੰਦੇ ਕਿ ਜੋ ਵੀ ਆ ਜੋ ਉਹਦੇ 'ਤੇ ਪੋਟੀ ਸੁੱਟੀ ਗਈ ਹੈ ਨਾ, ਬਾਬਾ ਜੀ ਕਹਿੰਦੇ ਉਹਦਾ ਸਵਾਦ ਆ ਗਿਆ। ਇਹ ਹੁਣ ਯਾਦ ਰੱਖਿਆ ਜਾਏਗਾ, ਹਾਂ, ਕਿ ਪੋਟੀ ਬਾਬਾ ਜੀ ਕਹਿੰਦੇ ਹੁਣ ਪਹਿਲੇ ਜੁੱਤੀਆਂ ਵਗੈਰਾ ਸੁੱਟਦੇ ਸੀਗੇ ਅਤੇ ਚਲੋ ਉਹਦਾ ਟਰੈਂਡ ਇੱਕ ਚੱਲ ਪਿਆ। ਬਾਬਾ ਜੀ ਕਹਿੰਦੇ ਹੁਣ ਨਵਾਂ ਟਰੈਂਡ ਇਹਨਾਂ ਨੇ ਪਾ ਤਾ, ਹੁਣ ਦੇਖਿਆ ਕਰਨਾ ਪੋਸਟੀਆਂ ਛਾਪਰ 'ਚ ਪਾ ਕੇ ਲੋਕਾਂ ਨੂੰ ਸੁੱਟਿਆ ਕਰਨੀਆਂ। ਹਾਂ, ਬਾਬਾ ਜੀ ਕਹਿੰਦੇ ਕਿ ਮੀਆਂ ਸਾਹਿਬ ਨੂੰ ਵੀ ਇhtiyat ਕਰਨ ਦੀ ਜ਼ਰੂਰਤ ਆ, ਬਾਕੀ ਚੋਰ ਲੁਟੇਰਿਆਂ ਨੂੰ ਵੀ ਅਤੇ ਇਹਨਾਂ ਦੇ ਹੈਂਡਲਰਾਂ ਨੂੰ, ਕਿਉਂਕਿ ਭਾਈ ਪੋਟੀ ਨਹੀਂ ਦੇਖਦੀ ਕਿ ਉਹਨੂੰ ਕਿੱਥੇ ਸੁੱਟਿਆ ਜਾਵੇ, ਉਹ ਜਾ ਕੇ ਠਾਹ ਕਰਕੇ ਵੱਜਦੀ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਆਹ ਕਿਹੜਾ ਕਾਇਦੇ ਆਜ਼ਮ? ਉਹ ਭਾਈ ਅੱਜ ਕੱਲ੍ਹ ਇਹੀ ਕਾਇਦੇ ਆਜ਼ਮ ਆ, ਇਹ ਪਟਵਾਰੀਆਂ ਦਾ ਕਾਇਦੇ ਆਜ਼ਮ ਆ। ਇਹ ਪਾਕਿਸਤਾਨ ਜਿਹੜਾ ਹੁਣ ਪਾਕਿਸਤਾਨ ਤਾਂ ਰਿਹਾ ਨਹੀਂ, ਹਾਂਜੀ, ਫੌਜਿਸਤਾਨ ਬਣਿਆ ਖਲੋਤਾ। ਹੁਣ ਉਹ ਫੌਜਿਸਤਾਨ ਦੇ ਵਿੱਚ ਇੱਦਾਂ ਦਾ ਹੀ ਕਾਇਦੇ ਆਜ਼ਮ ਲੱਭਣਾ। ਹਾਂ, ਔਰ ਤੋਂ ਉਹ ਜਿਹੜੇ ਪਟਵਾਰੀ ਆ ਉਹ ਜਿਹੜੇ ਨਾ ਉਹ ਹੁਣ ਨਗਮੇ ਗਾਈ ਫਿਰਦੇ ਨੇ ਆਪਣੇ ਕਾਇਦੇ ਆਜ਼ਮ ਦੇ। ਉਹ ਕਹੀ ਜਾਂਦੇ ਆ कि ए कायदे आज़म तेरा एहसान है एहसान, ओए होए ए कायदे आज़म तेरा एहसान है एहसान, ए कायदे आज़म पटवारियां दे कायदे आज़म तेरा एहसान है एहसान। बाबा जी कहते की दे? मैं कहा बाबा जी माई तो सब तो वड्डा एहसान, माई तंदूर वाली, माई जरनैली टिक्कियां वाली, माई कतरी कबाबां वाली, माई जहाज वाली। बाबे कहते जहाज भी कायदे आज़म ने लैके दिता। मैं कहा लै बाबा जी उन्हें हर शह लैके दिती। माई ते एहसान आ, माई दे चाचे ते बड़ा वड्डा एहसान आ, माई दे प्यो ते बड़ा वड्डा एहसान आ, माई दे पूरे टब्बर ते बड़ा वड्डा एहसान आ इस कायदे आज़म ते, क्योंकि उन्होंने कायदे आज़म लाया। हाँ, पहला कायदे आज़म
ਜਿਹਨੂੰ ਤਾਇਨਾਤ ਕੀਤਾ ਗਿਆ। ਵਰਨਾ ਕਾਇਦੇ ਆਜ਼ਮ ਤੇ ਕਾਇਦੇ ਆਜ਼ਮ ਅਸਲੀ ਕਾਇਦੇ ਆਜ਼ਮ ਹੈ ਨਾ, ਇਹ ਇਹਨਾਂ ਨੂੰ ਤਾਇਨਾਤ ਕਰਕੇ ਤੇ ਉਹ ਹੋਇਆ। ਬਾਬਾ ਜੀ ਕਹਿੰਦੇ ਯਾਰ ਵਜ੍ਹਾ ਕੀ ਬਣੀ ਇਸ ਕਾਇਦੇ ਆਜ਼ਮ ਦੀ? ਮੈਂ ਕਿਹਾ ਵਜ੍ਹਾ ਇਹ ਬਣੀ ਆ ਕਿ ਬਈ ਹੁਣ ਪਾਕਿਸਤਾਨ ਹੋ ਨਹੀਂ ਰਿਹਾ। ਹਾਂ, ਕਿਉਂਕਿ ਜਿਹੜਾ ਕਾਇਦੇ ਆਜ਼ਮ ਦਾ ਪਾਕਿਸਤਾਨ ਸੀ ਨਾ, ਉਹ ਹੋਰ ਸੀ, ਜਿਹੜਾ ਆਇਨ ਦੇ ਤਹਿਤ ਕਾਨੂੰਨ ਦੇ ਤਹਿਤ ਚੱਲਦਾ ਹੈ ਜੀ, ਜਿਹਦੇ ਵਿੱਚ ਆ ਅਸਕਰੀਅਤ ਨਹੀਂ ਹੁੰਦੀ, ਆ ਫੌਜੀ ਜਿਹੜੇ ਆ ਸਿਰਫ ਬਾਰਡਰ 'ਤੇ ਤੁਹਾਨੂੰ ਨਜ਼ਰ ਆਉਂਦੇ ਆ, ਹਾਂਜੀ, ਸਿਆਸਤ ਦੇ ਵਿੱਚ ਮੁਦਾਖਲਤ ਕੋਈ। ਉਹ ਕਾਇਦੇ ਆਜ਼ਮ ਦਾ ਪਾਕਿਸਤਾਨ ਹੋ। ਇੱਥੇ ਤਾਂ ਇਹਨਾਂ ਨੇ ਕਾਇਦੇ ਆਜ਼ਮ ਦੇ ਪਾਕਿਸਤਾਨ ਨੂੰ ਦਫਨ ਕਰਤਾ, ਜਿੱਦਾਂ ਇਹਨਾਂ ਨੇ ਕਾਇਦੇ ਆਜ਼ਮ ਨੂੰ ਦਫਨ ਕੀਤਾ ਉੱਦਾਂ ਹੀ ਪਾਕਿਸਤਾਨ। ਜਦ ਹੁਣ ਉਹ ਕਾਇਦ ਦਾ ਪਾਕਿਸਤਾਨ ਹੀ ਨਹੀਂ ਰਿਹਾ ਤੇ ਫਿਰ ਕਾਇਦ ਵੀ ਫਿਰ ਉਹ ਨਹੀਂ ਰਿਹਾ। ਚਲੋ ਜੀ ਐਲੋ ਫੜੋ, ਲਵੋ ਹੁਣ ਆ ਨਵਾਂ ਕਾਇਦ ਆਜ਼ਮ ਭੁਗਤੋ। ਹਾਂ ਬਾਬਾ ਜੀ ਕਹਿੰਦੇ ਯਾਰ ਆਹ ਤਾਂ ਬੜੀ ਜ਼ਿਆਦਤੀ ਹੋ ਗਈ। ਮੈਂ ਕਹਿੰਦੀ ਬਾਬਾ ਜੀ ਹਜੇ ਕਿੱਥੇ ਜ਼ਿਆਦਤੀ ਹੋ ਗਈ, ਹਜੇ ਤਾਂ ਤੁਸੀਂ ਦੇਖੋਗੇ ਪਾਕਿਸਤਾਨ ਦੇ ਜਿਹੜੀ ਕਰੰਸੀ ਆ ਉਹਦੇ 'ਤੇ ਵੀ ਆਹੀ ਕਾਇਦੇ ਆਜ਼ਮ ਦੀ ਤਸਵੀਰ ਹੋਊਗੀ। ਬਾਬਾ ਜੀ ਕਹਿੰਦੇ ਯਾਰ ਆਹ ਜ਼ੁਲਮ। ਮੈਂ ਕਿਹਾ ਨਹੀਂ ਬਾਬਾ ਜੀ, ਆਹ ਕੌਮ ਡਿਜ਼ਰਵ ਕਰਦੀ। ਦੇਖੋ ਜੇ ਕੌਮ ਨੂੰ ਕਬੂਲ ਨਾ ਹੁੰਦਾ ਤੇ ਉਹ ਨਿਕਲ ਆਉਂਦੀ ਬਾਹਰ। ਹੈ ਜੀ, ਕੌਮ ਬਿਲਕੁਲ ਠੰਡੀ ਹੋਈ ਪਈ ਆ, ਸਿਰਫ ਇੱਕ ਬੰਦਾ ਜਿਹੜਾ ਇਹਨੂੰ ਕਾਇਦੇ ਆਜ਼ਮ ਨਹੀਂ ਮੰਨ ਰਿਹਾ। ਬਾਬਾ ਜੀ ਕਹਿੰਦੇ ਉਹ ਕੌਣ? ਮੈਂ ਕਿਹਾ ਬਾਬਾ ਜੀ ਉਹ ਡਿਆਲਾ 'ਚ ਬੈਠਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ, ਉਹ ਇਹਨੂੰ ਕਾਇਦੇ ਆਜ਼ਮ ਮੰਨਣ 'ਤੇ ਤਿਆਰ ਨਹੀਂ ਗਾ, ਇਸ ਕਰਕੇ ਉਹ ਜੇਲ੍ਹ 'ਚ ਆ। ਬਾਕੀ ਉਹਦੀ ਪੂਰੀ ਪਾਰਟੀ ਵੀ ਮੰਨ ਗਈ ਬੈਠੀ, ਉਹ ਪੂਰੀ ਦੀ ਪੂਰਾ ਜਿਹੜਾ ਨਾ ਸਾਰਾ ਇੱਜੜ ਪਾਰਟੀ ਦਾ ਉਹ ਸਭ ਮੰਨ ਚੁੱਕਿਆ। ਉਹ ਵੀ ਇਹੀ ਗਾਣਾ ਗਾ ਰਿਹਾ ਕਿ ਵੀ ਆ ਕਾਇਦੇ ਆਜ਼ਮ ਤੇਰਾ ਅਹਿਸਾਨ ਆ। ਜਿਹੜੇ ਬਾਬਾ ਜੀ ਕਹਿੰਦੇ ਉਹਨਾਂ ਦਾ ਕੀ ਉਹਨਾਂ ਦੇ ਕੀ ਅਹਿਸਾਨ? ਬਾਬਾ ਜੀ ਉਹ ਆਜ਼ਾਦ ਆ, ਉਹ ਜੇਲ੍ਹ 'ਚ ਨਹੀਂ ਤੁੰਨੇ ਹੋਏ, ਨਹੀਂ ਤਾਂ ਉਹਨਾਂ ਨੇ ਵੀ ਤੁੰਨ ਦੇਣਾ ਸੀਗਾ। ਉਹ ਕੰਪਰੋਮਾਈਜ਼ ਨੇ ਸਾਰੇ, ਤਾਂ ਕਰਕੇ ਉਹਨਾਂ 'ਤੇ ਵੀ ਅਹਿਸਾਨ ਹੈ। ਅਤੇ ਇਹ ਕਾਇਦੇ ਆਜ਼ਮ ਜਿਹੜੇ ਪਾਸਪੋਰਟ ਦੀ ਹੁਣ ਤੁਹਾਨੂੰ ਇਹਨਾਂ ਦੀ ਤਸਵੀਰ ਨਹੀਂ ਨਜ਼ਰ ਆਏ। ਬਾਬਾ ਜੀ ਕਹਿੰਦੇ ਯਾਰ ਪਾਸਪੋਰਟ ਦੀ ਪਹਿਲੇ ਹੀ ਵੈਲਿਊ ਡਿੱਗੀ ਪਈ ਹੈ ਕਿ ਆਹ ਕਾਇਦੇ ਆਜ਼ਮ ਵਾਸਤੇ ਆ ਗਿਆ ਤੇ ਭੱਠਾ ਹੀ ਪੈ ਜਾਣਾ, ਵੀਜ਼ੇ ਵੀ ਨਹੀਂ ਲੱਗਣੇ ਉਹਦੇ 'ਤੇ। ਮੈਂ ਕਿਹਾ ਬਹਰਹਾਲ ਕੋਸ਼ਿਸ਼ ਜਾਰੀ ਹੈ। ਹਾਂ, ਜੇ ਇਹ ਕਾਇਦੇ ਆਜ਼ਮ ਅਗਰ ਇਹਦੀ ਤਸਵੀਰ ਨਾ ਹੋਈ ਤੇ ਉਹ ਇਹ ਕਾਇਦੇ ਆਜ਼ਮ ਜਿਹੜਾ ਉਹ ਟਰੰਪ ਦੀ ਤਸਵੀਰ ਲਵਾ ਦੇਗਾ ਪਾਕਿਸਤਾਨੀ ਪਾਸਪੋਰਟ 'ਤੇ, ਜੋ ਇਹਦਾ ਹਿਸਾਬ। ਅਤੇ ਉਹਦੇ ਬਾਅਦ ਜਨਾਬ ਖਬਰ ਹੈ ਵਾ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਜਿਹੜੀ ਬੇਗਮ ਨੇ ਬੁਸ਼ਰਾ ਬੀਬੀ, ਉਹਨਾਂ ਦੇ ਖਿਲਾਫ ਇੱਕ ਅਸਕਰੀ ਸਿਤਾਰਾ ਸ਼ਨਾਸ ਨੂੰ ਫੇਰ ਲਾਂਚ ਕੀਤਾ ਗਿਆ। ਹਾਂਜੀ, ਔਰ ਤੁਹਾਨੂੰ ਪਤਾ ਹੋਣਾ ਜਾਨੀ ਮਾਨੀ ਸਾਮਿਆ ਖਾਨ। ਸਾਮਿਆ ਖਾਨ ਨੂੰ ਤੁਸੀਂ ਜਾਣਦੇ ਹੋ ਕਿ ਬਈ ਇਹ ਸਿਤਾਰਿਆਂ ਦਾ ਹਾਲ ਤੇ ਜਿਹੜਾ ਨਾ ਉਹ ਮੇਰਾ ਮਤਲਬ ਦੱਸਦੀ ਆ, ਸਿਤਾਰਿਆਂ ਦੀ ਤਲਾਸ਼ 'ਚ ਰਹਿੰਦੀ ਆ। ਬਾਬਾ ਜੀ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਸਿਤਾਰਿਆਂ ਦੀ ਤਲਾਸ਼ 'ਚ ਰਹਿੰਦੀ। ਮੈਂ ਕਿਹਾ ਬਾਬਾ ਜੀ ਤੁਹਾਨੂੰ ਕੀ ਲੱਗਦਾ? ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿਸੇ ਬਾਬੇ ਦੀ ਤਲਾਸ਼ 'ਚ ਹੈ। ਉਹ ਬਾਬੇ ਦੀ ਤਲਾਸ਼ ਲੂਰ ਫਿਰਦੀ ਹੈ, ਕੋਈ ਬਾਬਾ ਨਹੀਂ ਲੱਭ ਰਿਹਾ ਕਿ ਆਪ ਮਾਈ ਆ ਬੜੀ ਵੱਡੀ ਅਸਕਰੀ ਮਾਈ ਆ। ਪਰ ਅਕਸਰ ਲੋਕ ਵਾਕਈ ਧੋਖਾ ਖਾ ਗਏ ਸੀ ਪਹਿਲੇ ਕਿ ਸ਼ਾਇਦ ਇਹਨੂੰ ਕੋਈ ਸਿਤਾਰਿਆਂ ਦੀ ਕੋਈ ਸਮਝ ਹੈ। ਇਹਨੂੰ ਕੱਖ ਦਾ ਨਹੀਂ ਪਤਾ, ਯਕੀਨ ਕਰੋ। ਇਹਨੂੰ ਜੋ ਦੱਸ ਦਿੰਦਾ ਕਰਨਲ ਉਹ ਆ ਕੇ ਅੱਗੇ ਪ੍ਰੈਡਿਕਸ਼ਨ ਕਰ ਦਿੰਦੀ ਹੈ। ਲੋ ਜੀ ਇੱਦਾਂ। ਹੁਣ ਇਹਨੇ ਕੀ ਨਵੀਂ ਬਕਵਾਸ ਕੀਤੀ? ਨਵੀਂ ਬਕਵਾਸ ਇਹਦੀ ਇਹ ਵਾ ਕਿ ਇਹ ਕਹਿੰਦੀ ਹੈ ਕਿ ਜਨਾਬ ਇਮਰਾਨ ਖਾਨ ਦੀ ਜਿਹੜੀ ਸ਼ਾਦੀ ਹੈ, ਹਾਂ, ਉਹ ਜਿਹੜੀ ਨਾ ਠੀਕ ਘਰ 'ਚ ਨਹੀਂ ਬੈਠੀ ਹੋਈ। ਬਾਬੇ ਕਹਿੰਦੇ ਹੋਰ ਉਹ ਕੀ ਇਹਦੇ ਘਰ 'ਚ ਬਹਿ ਜਾਓ ਜਾ ਕੇ। ਮੈਂ ਕਹਿੰਦੀ ਉਹਦਾ ਤੇ ਮੇਰਾ ਮਤਲਬ ਅੱਗੇ ਨਹੀਂ, ਆਪਣਾ ਨਹੀਂ ਵਸਿਆ ਘਰ, ਅੰਦਾਜ਼ਾ ਕਰੋ। ਉਹ ਕਹਿ ਰਹੀ ਆ ਕਿ ਬਈ ਆਹ ਜਿਹੜੀ ਬੁਸ਼ਰਾ ਬੀਬੀ ਆ ਉਹ ਲੈ ਕੇ ਚੱਲ ਰਹੀ ਸੀ, ਲੇਕਿਨ ਹੁਣ ਬੜੀ ਜਲਦੀ ਤੁਹਾਨੂੰ ਖਬਰ ਆ ਜਾਣੀ ਆ ਕਿ ਬਈ ਇਹ ਸ਼ਾਦੀ ਜਿਹੜੀ ਨਾ ਉਹ ਖਤਮ ਹੋ ਗਈ ਇਮਰਾਨ ਖਾਨ। ਅੱਛਾ, ਇਹ ਸਾਰਾ ਬਿਆਨੀਆਂ ਅਸਕਰੀ ਬਿਆਨੀਆਂ ਇਹ ਹੁਣ ਦਾ ਨਹੀਂ, ਆਹ ਪਿਛਲੇ 2-2.5 ਸਾਲ ਤੋਂ ਇਹੀ ਬਿਆਨੀਆਂ ਲੈ ਕੇ ਚੱਲ ਰਹੇ ਕਿ ਬਈ ਆਹ ਦੇਖੋ ਆਹ ਅੱਜ ਗਿਆ ਕੱਲ ਹੋ ਗਿਆ। ਲੇਕਿਨ ਜਿੱਦਾਂ ਇਮਰਾਨ ਖਾਨ ਖੜਾ, ਇਹ ਪਹਿਲੇ ਸੋਚਦੇ ਸੀ ਇਮਰਾਨ ਖਾਨ ਟੁੱਟ ਜਾਏਗਾ, ਫਿਰ ਇਹਨਾਂ ਨੇ ਬੁਸ਼ਰਾ ਬੀਬੀ ਨੂੰ ਜੇਲ੍ਹ ਦੇ ਵਿੱਚ ਪਾਇਆ। ਹਾਂਜੀ, ਕਿ ਬਈ ਆਹ ਹੁਣ ਬੁਸ਼ਰਾ ਬੀਬੀ ਆਹ ਟੁੱਟ ਜਾਏਗੀ ਇਮਰਾਨ ਖਾਨ ਕੋ, ਉਹ ਵੀ ਇਮਰਾਨ ਖਾਨ ਦੇ ਨਾਲ ਡਟ ਕੇ ਖੜੀ। ਅਤੇ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਬਈ ਆਹ ਤਾਂ ਦੋਵੇਂ ਜਿਹੜੇ ਜੇਲ੍ਹ ਵੀ ਕੱਟ ਰਿਹਾ, ਅਜ਼ੀਅਤਾਂ ਵੀ ਝੇਲ ਰਹੇ ਨੇ, ਲੇਕਿਨ ਉਹ ਜਿਹੜੀ ਕਹਾਣੀ ਇਹਨਾਂ ਨੇ ਫਿੱਟ ਕਰਾਈ ਸੀ ਕਿ ਬਸ ਤਲਾਕ ਹੋਣ ਵਾਲੀ ਆ, ਉਹ ਤਾਂ ਕੋਈ ਚੱਕਰ ਹੀ ਕੋਈ ਨਹੀਂ, ਸਿਸਟਮ ਹੀ ਕੋਈ ਨਹੀਂ। ਫਿਰ ਇੱਦਾਂ ਦੇ ਜਿਹੜੇ ਨਾ ਟਾਊਟਣੀਆਂ ਜਿਹੜੀਆਂ ਨੇ ਆਪਣੀਆਂ ਉਹ ਹੁਣ ਸਿਤਾਰਿਆਂ ਦਾ ਹਾਲ ਲੈ ਕੇ ਤੁਹਾਨੂੰ ਆ ਕੇ ਦੱਸ ਕੇ ਜ਼ੇਨ ਸਾਜ਼ੀ ਕਰਨ ਦੀ ਕੋਸ਼ਿਸ਼ ਕਰਕੇ ਕਿ ਲੋ ਜੀ ਆਹ ਤਾਂ ਗੇਮ ਤਾਂ ਹੋਈ ਪਈ ਆ। ਹਾਲਾਂਕਿ ਵੀ ਤੂੰ ਐਡੀ ਸਿਤਾਰਾ ਸ਼ਨਾਸ ਅਗਰ ਹੁੰਦੀ ਤੇ ਤੂੰ ਆਪਣੀ ਤਲਾਕ ਬਚਾ ਲੈਂਦੀ। ਉਹ ਬਾਬਾ ਜੀ ਕਹਿੰਦੇ ਇਹਨੂੰ ਤਲਾਕ ਹੋਈ? ਮੈਂ ਕਿਹਾ ਇੱਕ ਨਹੀਂ 2 ਤਲਾਕਾਂ ਹੋਈਆਂ। ਬਾਬਾ ਕਹਿੰਦੇ ਤਲਾਕਾਂ 3 ਵਾਰੀ ਦੇਣੀਆਂ ਪੈਂਦੀਆਂ।
ਤਲਾਕਾਂ 3 ਦੇਣੀਆਂ ਪੈਂਦੀਆਂ। ਮੈਂ ਕਿਹਾ ਨਹੀਂ ਉਹ ਨਹੀਂ, ਮਤਲਬ ਇਹਨੇ ਵਿਆਹ ਕੀਤਾ ਆਪਣੇ ਸਿਤਾਰਾ ਦੇਖ ਕੇ ਕਿ ਬਈ ਆ ਸਿਤਾਰਾ ਠੀਕ ਘਰ 'ਚ ਬੈਠਾ, ਐਨ ਤਲਾਕ ਹੋ ਗਈ। ਬਾਬੇ ਕਹਿੰਦੇ ਉਹ ਇਹਦੇ ਨਾਲ ਮੈਂ ਕਿਹਾ ਫਿਰ ਇਹਨੇ ਦੂਜਾ ਵਿਆਹ ਕੀਤਾ, ਫਿਰ ਇਹ ਕਹਿੰਦੀ ਲੋ ਜੀ ਹੁਣ ਸਿਤਾਰਾ ਠੀਕ ਘਰ 'ਚ ਬੈਠਾ, ਉਹ ਵੀ ਤਲਾਕ ਹੋ ਗਈ। ਬਾਬਾ ਜੀ ਕਹਿੰਦੇ ਇਹਦੇ ਚਾਲੇ ਹੀ ਠੀਕ ਨਹੀਂ, ਇਹ ਸਿਤਾਰੇ ਨਹੀਂ, ਇਹਦੇ ਚਾਲੇ ਠੀਕ ਨਹੀਂ ਗੇ। ਇਹਨੇ ਕਿਹਾ ਸਿਤਾਰਿਆਂ ਨੂੰ ਛੱਡ ਕੇ ਆਪਣੇ ਚਾਲੇ ਠੀਕ ਕਰ। ਅੱਜ ਜਿਹੜੀ ਅਸਕਰੀ ਕਿਸਮ ਦੀ ਆ ਪੇਸ਼ੈਂਟ ਗੋਈਆਂ ਤੂੰ ਕਰਦੀਆਂ, ਇਹਦੇ ਤੋਂ ਤੌਬਾ ਕਰ, ਉਹ ਤੇਰੇ ਅੱਗੇ ਆ ਜਾਂਦੀਆਂ। ਹੋਰ ਤਾਂ ਕਿਸੇ ਦੀ ਹੋ ਨਹੀਂ ਰਹੀ ਤਰ੍ਹਾਂ, ਉਹ ਆਪਣੀ ਕਰਵਾ ਲੈਂਦੀ ਹੈ। ਬਾਬਾ ਜੀ ਕਹਿੰਦੇ ਕਿ ਹੁਣ ਇਹਦੀ ਕੀ ਸਲਾਹ ਫਿਰ? ਮੈਂ ਕਿਹਾ ਯਾਰ ਕੀ ਉਹਦੀ ਸਲਾਹ, ਮੈਨੂੰ ਕੀ ਪਤਾ। ਬਾਬੇ ਕਹਿੰਦੇ ਕਿ ਲੱਭ ਰਹੀ ਕਿ ਕੋਈ ਨਹੀਂ? ਮੈਂ ਕਿਹਾ ਲੱਭ ਹੀ ਰਹੀ ਹੋਣੀ ਆ, ਹੋਰ ਕੀ ਹੈ, ਮੇਰਾ ਮਤਲਬ ਕਿ ਬਜ਼ੁਰਗ ਔਰਤ ਆ, ਔਰ ਇੰਤਹਾਈ ਬਜ਼ੁਰਗ ਔਰਤ। ਬਾਬਾ ਜੀ ਕਹਿੰਦੇ ਕੋਈ ਨਹੀਂ, ਮੈਂ ਵੀ ਬਜ਼ੁਰਗ ਹੀ ਆ, ਮੈਂ ਕਿਹੜਾ ਬੱਚਾ। ਬਾਬਾ ਜੀ ਕਹਿੰਦੇ ਉਹਨੂੰ ਕਿਹਾ ਫਿਰ ਤੀਜਾ ਵਿਆਹ ਫਿਰ ਬਾਬੇ ਨਾਲ ਕਰ। ਮੈਂ ਕਿਹਾ ਬਾਬਾ ਜੀ ਉਹ ਤੁਹਾਡੇ ਸਿਤਾਰੇ ਦੇਖੇਗੀ ਪਹਿਲੇ ਤੇ ਉਹ ਪਰਖੇਗੀ, ਜੇ ਤੁਹਾਡਾ ਸਿਤਾਰਾ ਠੀਕ ਤਰ੍ਹਾਂ ਬਹਿ ਗਿਆ। ਬਾਬਾ ਜੀ ਕਹਿੰਦੇ ਕਿੱਥੇ ਬਹਿ ਗਿਆ? ਮੈਂ ਬਾਬਾ ਜੀ ਇਹਦੇ ਘਰ 'ਚ, ਸਿਤਾਰਿਆਂ ਦਾ ਘਰ ਹੁੰਦਾ ਨਾ, ਇੱਦਾਂ ਦੀ ਕੋਈ ਚੀਜ਼ ਆ, ਸਿਤਾਰਿਆਂ ਦਾ ਕੋਈ ਘਰ ਹੁੰਦਾ, ਉਹ ਸਿਤਾਰਾ ਉਹ ਸ਼ਾਦੀ ਵਾਲਾ ਉਸ ਘਰ 'ਚ ਬਹਿ ਗਿਆ ਤੇ ਬਸ ਫਿਰ ਕੰਮ ਠੀਕ ਹੈ। ਬਾਬਾ ਜੀ ਕਹਿੰਦੇ ਮੈਂ ਪਾ ਦਿਆਂਗਾ। ਮੈਂ ਬਾਬਾ ਜੀ ਤੁਸੀਂ ਕਿੱਦਾਂ ਪਾ ਦਿਓ? ਬਾਬਾ ਜੀ ਕਹਿੰਦੇ ਯਾਰ ਮੇਰੀ ਇੱਕ ਛੱਡ ਨਾ, ਬਸ ਉਹਨੂੰ ਮੇਰੇ ਉਹਨੇ ਕਹਾ ਗੱਲ ਕਰ ਆ ਕੇ, ਹਾਂ ਬਾਬਾ ਤਿਆਰ ਆ, ਤੇ ਸਿਤਾਰੇ ਦੇ ਕੋਈ ਜਿਹੜਾ ਸਿਤਾਰਾ ਕੀ ਮੈਂ ਚੁੱਕ ਕੇ ਦੇ ਘਰ ਪਾ ਦਿਆਂਗਾ। ਹਾਂ ਤੂੰ ਵਿਆਹ ਕਰ ਬਾਬਾ ਜੀ। ਮੈਂ ਬਾਬਾ ਜੀ ਯਾਰ ਡੱਡੂ ਦਾ ਕੀ ਬਣੇਗਾ ਫਿਰ? ਬਾਬਾ ਜੀ ਕਹਿੰਦੇ ਯਾਰ ਉਹ ਡੱਡੂ ਨਾਲ ਵੀ ਕਰ ਲਾਂਗੇ, 4 ਜਾਇਜ਼ ਨਹੀਂ। ਮੈਂ ਕਿਹਾ ਨਹੀਂ, ਫਿਰ ਡੱਡੂ ਹੱਥ ਨਿਕਲ ਜਾਣਾ ਤਾਂ। ਬਾਬੇ ਕਹਿੰਦੇ ਪਹਿਲੇ ਬੜਾ ਮੇਰੇ ਹੱਥ ਆਇਆ। ਬਾਬੇ ਕਹਿੰਦੇ ਚਲੋ ਇਹਦਾ ਹੀ ਭਲਾ ਹੋ ਜਾਊਗਾ, ਇਹਨੂੰ ਗਰੰਟੀ ਦੇ ਦੇ ਮੇਰੇ ਵੱਲੋਂ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਕਿ ਵੀ ਯਾਰ ਤੈਨੂੰ ਤਲਾਕ ਨਹੀਂ ਦੇਣੀ, ਜੋ ਮਰਜ਼ੀ ਕਰ ਲੈ, ਤੀਜੀ ਤਲਾਕ ਨਹੀਂ ਹੋਣੀ ਤੈਨੂੰ, ਆਹ ਬਾਬੇ ਦੀ ਗਰੰਟੀ ਆ। ਮੈਂ ਬਾਬਾ ਜੀ ਨੇ ਲੈ ਲੈਣੀ। ਬਾਬੇ ਕਹਿੰਦੇ ਨਹੀਂ ਮੈਂ ਹੀ ਦਿਆਂਗਾ ਤੇ ਦਿਆਂਗਾ, ਲੇਕਿਨ ਮੈਂ ਦੇਣੀ ਕੋਈ ਨਹੀਂ। ਤੇ ਆਹ ਉਹਨੂੰ ਕਹਿੰਦੇ ਛੱਡ ਉਹਦਾ ਖੇੜਾ, ਤੈਨੂੰ ਕਿਹੜੇ ਪਾਸੇ ਲਾਇਆ ਉਹਨਾਂ ਨੇ? ਇਮਰਾਨ ਖਾਨ ਦੇ ਖਿਲਾਫ ਇੱਦਾਂ ਦੀ ਬਕਵਾਸੀਅਤ ਕਰਦੀ ਫਿਰਦੀ ਆ ਤੂੰ, ਨਾ ਸਿਰ ਨਾ ਪੈਰ ਨਾ ਮੂੰਹ ਨਾ ਮੱਥਾ, ਐਡੀ ਕਿਤੇ ਚੱਜ ਦੀ ਹੁੰਦੀ ਆ, ਆਪਣਾ ਵਿਆਹ ਬਚਾ ਲੈਂਦੀ ਤੂੰ। ਹਾਂ ਤੇ ਉਹ ਹੁਣ ਇਮਰਾਨ ਖਾਨ ਦਾ ਘਰ ਉਜਾੜਨ ਦੀ ਕੋਸ਼ਿਸ਼ ਦੇ ਵਿੱਚ ਹੈ, ਲੇਕਿਨ ਹੋਣਾ ਨਹੀਂ। ਹਾਂ ਇਹ ਬਗੈਰਤੀ ਬੇਸ਼ਰਮੀ ਜਿੱਥੋਂ ਆਈ ਆ ਉੱਥੇ ਪਲਟ ਜਾਣੀ ਆ। ਬਾਬਾ ਜੀ ਕਹਿੰਦੇ ਇਹ ਦੇਖੀ ਐਨ ਕਰੀਬ ਜਿਹੜਾ ਨਾ ਉਹ 2 ਘਰਾਂ 'ਚ ਛਾਪਾ ਪੈਣ ਵਾਲਾ। ਮੈਂ ਕਿਹਾ ਓਏ ਹੋਏ ਆਹ ਕਿਹੜੀ ਖਬਰ ਹੈ? ਬਾਬਾ ਜੀ ਕਹਿੰਦੇ ਹਾਂ। ਬਾਬਾ ਜੀ ਕਹਿੰਦੇ ਉਹ ਬਿਲਕੁਲ ਕੰਮ ਜਿਹੜਾ ਨਾ ਪਹੁੰਚਿਆ ਪਿਆ, ਤਿਆਰ ਆ। ਮੈਂ ਕਿਹਾ ਬਾਬਾ ਜੀ ਕਿਹੜੇ 2 ਘਰ? ਬਾਬਾ ਜੀ ਕਹਿੰਦੇ ਇੱਕ ਤੇ ਕਾਇਦੇ ਆਜ਼ਮ ਦਾ। ਕਿਹੜੇ? ਬਾਬਾ ਜੀ ਕਹਿੰਦੇ ਯਾਰ ਅੱਜ ਚਾਲੀ ਕਾਇਦੇ ਆਜ਼ਮ। ਤੇ ਮੈਂ ਕਿਹਾ ਬਾਬਾ ਜੀ ਦੂਜਾ ਰੌਲਾ ਕਿਹੜੇ ਘਰ 'ਚ ਪਾ? ਬਾਬਾ ਜੀ ਕਹਿੰਦੇ ਮਾਈ ਦੇ ਘਰ ਦੇ ਵਿੱਚ।